ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਮੋਦੀ ਸਰਕਾਰ ਦੀ ਕੈਬਨਿਟ ਦੇ ਬਾਰੇ ਇੱਕ ਵੱਖਰੇ ਐਂਗਲ ਤੋਂ। ਇਹ ਚਰਚਾਵਾਂ ਆਪਾਂ ਅਕਸਰ ਹੀ ਸੋਸ਼ਲ ਮੀਡੀਆ ਤੇ ਵੈਬਸਾਈਟਸ ਦੇ ਉੱਤੇ, ਨਿਊਜ਼ ਵੈਬਸਾਈਟਸ ਦੇ ਉੱਤੇ, ਨਿਊਜ਼ ਪੋਰਟਲ ਦੇ ਉੱਤੇ, ਵੱਖ-ਵੱਖ ਚੈਨਲਾਂ ਤੇ ਕਿ ਆਹ ਮੰਤਰੀ ਬਣਾਤਾ, ਇਹਨੂੰ ਆਹ ਪੋਰਟਫੋਲੀਓ ਦਿੱਤਾ ਗਿਆ, ਇਹਦੀ ਉਮਰ ਇੰਨੀ ਹੈ, ਇਹਦੀ ਜਾਇਦਾਦ ਇੰਨੀ ਹੈ ਤੇ ਇਹ ਇਸ ਹਲਕੇ ਤੋਂ ਜਿੱਤਿਆ ਤੇ ਇਸ ਕਰਕੇ ਇਹਨੂੰ ਕੈਬਨਿਟ ਦੇ ਵਿੱਚ ਲਿਆ ਗਿਆ। ਆਹ ਮੰਤਰੀਆਂ ਨੂੰ ਨਹੀਂ ਲਿਆ ਗਿਆ। ਪਰ ਸਾਡਾ ਜਿਹੜਾ ਪਰਸਪੈਕਟਿਵ ਹੈ ਇਹ ਤੁਹਾਨੂੰ ਇਹ ਦੱਸਣਾ ਨਹੀਂ ਹੈ। ਜਿਹੜੀ ਬੁਨਿਆਦੀ ਜਾਣਕਾਰੀ ਹਰ ਥਾਂ ਪਈ ਹੈ, ਤੁਸੀਂ ਜਾ ਕੇ ਪੜ੍ਹ ਲਓਗੇ, ਤੁਸੀਂ ਕਹੋਗੇ, ਤੁਸੀਂ ਗੂਗਲ ਤੇ ਜਾ ਕੇ ਲਿਖਦੇ ਹੂ ਇਜ਼ ਐਗਰੀਕਲਚਰ ਮਿਨਿਸਟਰ ਫॉर ਇੰਡੀਆ ਤੇ ਉਹ ਦੱਸ ਦੂਗਾ ਕਿ ਸ਼ਿਵਰਾਜ ਸਿੰਘ ਚੌਹਾਨ ਹੈ। ਪਰ ਆਪਾਂ ਇੱਕ ਡਿਫਰੈਂਟ ਐਂਗਲ ਤੋਂ, ਇੱਕ ਡਿਫਰੈਂਟ ਪਰਸਪੈਕਟਿਵ ਤੋਂ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਜਿਹੜੇ ਮੰਤਰੀ ਨੇ ਉਹ ਕਿਵੇਂ ਦਾਗੀ ਨੇ, ਉਹਨਾਂ ਤੇ ਕਿਹੋ ਜਿਹੇ ਸਵਾਲ ਉੱਠਦੇ ਰਹੇ ਨੇ ਤੇ ਕਿਵੇਂ ਕਿਸਾਨੀ ਬਾਰੇ ਬਹੁਤ ਵੱਡੇ ਕਲੇਮ। ਕਿਉਂਕਿ ਤੁਸੀਂ ਖਬਰਾਂ ਪੜ੍ਹੀਆਂ ਹੋਣੀਆਂ ਪਹਿਲਾਂ ਤਾਂ ਕਿ ਜਦੋਂ ਮੋਦੀ ਸਾਹਿਬ ਨੇ ਜਦੋਂ ਉਹਨਾਂ ਨੇ ਕਾਰਜਭਾਰ ਸੰਭਾਲਿਆ ਤੀਜੀ ਵਾਰੀ ਤਾਂ ਉਹਨਾਂ ਨੇ ਜਿਹੜੀ ਕਿਸਾਨਾਂ ਦੀ ਪ੍ਰਾਈਮ ਮਿਨਿਸਟਰ ਪ੍ਰਧਾਨ ਮੰਤਰੀ ਨਿਧੀ ਯੋਜਨਾ ਜਿਹੜੀ ਉਹਦੀ ਫਾਈਲ ਨੂੰ ਦਸਤਖਤ ਕੀਤੇ। ਰਵਨੀਤ ਬਿੱਟੂ ਵੀ ਇਹੀ ਪ੍ਰਭਾਵ ਦੇ ਰਹੇ ਨੇ। ਪਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਹੜਾ ਖੇਤੀਬਾੜੀ ਮੰਤਰੀ ਹੈ ਤੇ ਉਹਦੇ ਤੇ ਕੀ ਦੋਸ਼ ਲੱਗੇ ਨੇ। ਖੇਤੀਬਾੜੀ ਮੰਤਰੀ ਬਣਾਇਆ ਗਿਆ ਸ਼ਿਵਰਾਜ ਸਿੰਘ ਚੌਹਾਨ। ਸ਼ਿਵਰਾਜ ਸਿੰਘ ਚੌਹਾਨ ਕੌਣ ਨੇ? ਤੇ ਇਹਦੇ ਵਿੱਚ 7 ਸਾਬਕਾ ਮੁੱਖ ਮੰਤਰੀ ਨੇ ਇਸ ਕੈਬਨਿਟ ਦੇ ਵਿੱਚ ਤੇ ਇਹਨਾਂ ਦੇ ਵਿੱਚੋਂ 2 ਅਜਿਹੇ ਨੇ ਜਿਨ੍ਹਾਂ ਨੇ ਕਿਸਾਨਾਂ ਤੇ ਗੋਲੀਆਂ ਚਲਾਈਆਂ। ਸਭ ਤੋਂ ਵੱਡਾ ਮੁੱਦਾ ਇਸ ਵੇਲੇ ਕਿਸਾਨੀ ਦਾ ਹੈ। ਪਹਿਲਾ ਕੰਮ ਹੀ ਕਹਿੰਦੇ ਮੁੱਖ ਪ੍ਰਧਾਨ ਮੰਤਰੀ ਸਾਹਿਬ ਨੇ ਤਾਂ ਕਿਸਾਨੀ ਨਾਲ ਰਿਲੇਟਡ ਕੀਤਾ, ਪਰ ਇਹ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਦਾ ਐਕਸੈਸ ਸਿਰਫ ਸਰਕਾਰੀ ਚੈਨਲਾਂ ਤੱਕ ਹੈ ਔਰ ਜਿਨ੍ਹਾਂ ਤੇ ਪੱਟੀ ਰਾਸ਼ਟਰਵਾਦ ਦੀ, ਭਾਜਪਾ ਦੀ ਜਾਂ ਹੋਰ ਇਹ ਬੰਨੀਆਂ ਹੋਈਆਂ ਨੇ। ਪਰ ਆਪਾਂ ਡਿਫਰੈਂਟ ਪਰਸਪੈਕਟਿਵ ਇਸ ਕਰਕੇ ਕਿਹਾ ਕਿ ਜਿਹੜੇ ਲੋਕਾਂ ਨੂੰ ਤੁਸੀਂ ਕਹਿੰਦੇ ਕਿ ਇਹਨੂੰ ਆਹ ਮਿਲ ਗਿਆ, ਇਹਨੂੰ ਆਹ ਲਿਆਂਦਾ, ਅੱਗੇ ਆਹ ਅਗਵਾਈ ਕਰੂਗਾ, ਉਹਨਾਂ ਲੋਕਾਂ ਦਾ ਪਿਛੋਕੜ ਤੇ ਤਾਂ ਝਾਤ ਮਾਰੋ। ਉਹਨਾਂ ਲੋਕਾਂ ਦੀ ਹਿਸਟਰੀ ਦਾ ਫਰੋਲ ਕੇ ਦੇਖੋ ਕਿ ਉਹ ਕਿਹੋ ਜਿਹੇ ਕੰਮ ਕਰਦੇ ਰਹੇ ਨੇ। ਸ਼ਿਵਰਾਜ ਚੌਹਾਨ ਮੱਧ ਪ੍ਰਦੇਸ਼ ਦੇ 3 ਵਾਰ ਮੁੱਖ ਮੰਤਰੀ ਰਹੇ ਨੇ ਤੇ ਸ਼ਿਵਰਾਜ ਚੌਹਾਨ ਜਿਹੜਾ ਕਿ ਖੇਤੀਬਾੜੀ ਮਿਨਿਸਟਰ ਬਣਾਇਆ ਗਿਆ ਭਾਰਤ ਦਾ, ਉਹਨੇ ਮੰਦਸੌਰ ਦੇ ਵਿੱਚ ਕਿਸਾਨਾਂ ਤੇ ਗੋਲੀਆਂ ਚਲਾਤੀਆਂ ਸੀਗੀਆਂ। ਕਿਸਾਨਾਂ ਦੇ ਪ੍ਰੋਟੈਸਟ ਤੇ ਗੋਲੀਆਂ ਚੱਲੀਆਂ ਸੀ, 6 ਕਿਸਾਨ ਮਾਰੇ ਗਏ ਸੀਗੇ। ਅਸੀਂ ਤਾਂ ਕਹਿਣੀ ਇਹ ਗੱਲ ਐਸਕੇਐਮ ਵੀ ਕਹਿ ਰਿਹਾ। ਇਹਨੇ ਬਿਆਨ ਜਾਰੀ ਕੀਤਾ ਹੁਣ 6 ਜੂਨ 2017 ਨੂੰ, ਕਹਿੰਦੇ ਕਿ ਐਸਕੇਐਮ ਦੇ ਜਿਹੜਾ ਬਿਆਨ ਹੈ ਉਹ ਕਹਿੰਦੇ ਕਿ ਮੱਧ ਪ੍ਰਦੇਸ਼ ਦੇ ਵਿੱਚ 6 ਕਿਸਾਨਾਂ ਦੇ ਕਤਲ ਦੇ ਲਈ ਜ਼ਿੰਮੇਦਾਰ ਸ਼ਿਵਰਾਜ ਸਿੰਘ ਚੌਹਾਨ ਨੂੰ ਕੇਂਦਰੀ ਖੇਤੀਬਾੜੀ ਤੇ ਖੇਤੀਬਾੜੀ ਕਲਿਆਣ ਮੰਤਰੀ ਜਿਹੜਾ ਉਹ ਕਰਨ ਤੋਂ ਬਾਅਦ ਐਨਡੀਏ ਸਰਕਾਰ ਦੇ ਇਸ ਫੈਸਲੇ ਦਾ ਅਸੀਂ ਵਿਰੋਧ ਕਰਦੇ ਹਾਂ। ਬਿਆਨ ਦੇ ਮੁਤਾਬਕ ਕਹਿੰਦੇ ਕਿਸਾਨਾਂ ਦੇ ਇਹ ਕਤਲ ਉਦੋਂ ਕੀਤੇ ਗਏ ਸੀ ਜਦੋਂ ਉਹ C2+50% ਸਮਰਥਨ ਮੁੱਲ, ਕਰਜ਼ ਮਾਫੀ ਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮਾਮਲਿਆਂ ਦੇ ਵਿੱਚ ਜਿਹੜੀਆਂ ਵੱਧ ਰਹੀਆਂ ਘਟਨਾਵਾਂ ਉਹਨਾਂ ਦੇ ਖਿਲਾਫ ਅੰਦੋਲਨ ਦੇ ਵਿੱਚ ਹਿੱਸਾ ਲੈਣ ਦੇ ਲਈ ਜਾ ਰਹੇ ਸੀਗੇ। ਐਨਡੀਏ ਸਰਕਾਰ ਦਾ ਇਹ ਜਿਹੜਾ ਫੈਸਲਾ ਹੈ ਇਹ 2014 ਤੋਂ 2019 ਦੇ ਵਿੱਚ ਪੂਰਨ ਬਹੁਮਤ ਦੇ ਨਾਲ ਬਣੀ ਬਾਕੀ ਸਰਕਾਰਾਂ ਦੇ ਨਾਲੋਂ ਉਸ ਦੇ ਨਾਲੋਂ ਵੀ ਜ਼ਿਆਦਾ ਹੰਕਾਰ ਭਰਿਆ ਤੇ ਅਸੰਵੇਦਨਸ਼ੀਲਤਾ ਦਾ ਪ੍ਰਤੀਕ ਹੈ ਪੂਰੇ ਦੇਸ਼ ਦੇ ਵਿੱਚ। ਉਹ ਕਹਿੰਦੇ ਕਿ ਇਹਦੇ ਨਾਲ ਕਿਸਾਨਾਂ ਤੇ ਰੂਰਲ ਭਾਰਤ ਦੇ ਲੋਕਾਂ ਦਾ, ਦਿਹਾਤੀ ਭਾਰਤ ਦੇ ਲੋਕਾਂ ਦਾ ਇਸ ਬਾਬਤ ਰੋਸ ਹੈ। ਬਿਆਨ ਦੇ ਵਿੱਚ ਇਹ ਵੀ ਚਿੰਤਾ ਜਤਾਈ ਗਈ ਹੈ ਕਿ ਇਸ ਟਾਈਮ ਭਾਰਤ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਬਹੁਤ ਅੱਗੇ ਵੱਧ ਚੁੱਕੀਆਂ ਨੇ। ਤਕਰੀਬਨ 31 ਕਿਸਾਨ ਪ੍ਰਤੀ ਦਿਨ ਆਤਮ ਹੱਤਿਆ ਜਿਹੜੀ ਆ ਉਹ ਕਰ ਰਹੇ ਨੇ। ਖੈਰ ਹੁਣ ਐਨਡੀਆਰ ਨੇ ਵੀ ਏਡੀਆਰ ਨੇ, ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਾਈਟਸ ਰਿਫਾਰਮਸ ਇਹਦੀਆਂ ਮੈਂ ਰਿਪੋਰਟਾਂ ਬਹੁਤ ਵਾਰੀ ਕੋਟ ਕੀਤੀਆਂ ਨੇ। ਮੈਨੂੰ ਇਹਨਾਂ ਦੀ ਖੋਜ ਬਹੁਤ ਚੰਗੀ ਲੱਗਦੀ ਹੈ। ਇਹ ਬੜੀ ਖੋਜ ਦੇ ਨਾਲ, ਬੜੇ ਫੈਕਟਸ ਦੇ ਨਾਲ, ਬੜੇ ਫਿਗਰਸ ਦੇ ਨਾਲ, ਬੜੇ ਰੈਫਰੈਂਸਸ ਦੇ ਨਾਲ ਆਪਣੀਆਂ ਰਿਪੋਰਟਾਂ ਲੈ ਕੇ ਆਉਂਦੇ ਆ। ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਕੁੱਲ 71 ਮੰਤਰੀ ਹੈ ਉਹਨਾਂ ਦੇ ਵਿੱਚੋਂ 28 ਇਹੋ ਜਿਹੇ ਨੇ ਜਿਨ੍ਹਾਂ ਦੇ ਉੱਤੇ ਅਪਰਾਧਿਕ ਮਾਮਲੇ ਦਰਜ ਹੈ। 19 ਦੇ ਤਾਂ ਗੰਭੀਰ ਅਪਰਾਧਾਂ ਦੇ ਮਾਮਲੇ ਦਰਜ ਹੈ ਜਿਨ੍ਹਾਂ ਦੇ ਵਿੱਚ ਕਤਲ ਦੀ ਕੋਸ਼ਿਸ਼ ਤੇ ਹੋਰ ਔਰਤਾਂ ਦੇ ਨਾਲ ਜੁੜੇ ਅਪਰਾਧ। ਹੁਣ ਤੁਸੀਂ ਦੇਖੋ ਕਿ 28 ਦੇ ਉੱਤੇ ਮਾਮਲੇ ਦਰਜ ਹੈ ਤੇ 19 ਤਾਂ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਸੰਗੀਨ ਮਾਮਲੇ ਦਰਜ ਹੈ। ਤਕਰੀਬਨ 71 ਦੇ ਵਿੱਚੋਂ 35 ਅਜਿਹੇ ਹੋਣਗੇ। ਚਲੋ 19 ਦੇ ਵਿੱਚ ਅਪਰਾਧਿਕ ਵਾਲੇ ਵੀ ਹੋਣਗੇ ਤੇ ਸੰਗੀਨ ਅਪਰਾਧਾਂ ਵਾਲੇ ਇਹਨਾਂ 28 ਦੇ ਵਿੱਚੋਂ ਹੋਣਗੇ ਕੁੱਲ। ਪਰ ਜੇਕਰ ਇਹਨਾਂ ਦੇ ਵਿੱਚੋਂ ਨਿਖੇੜ ਕੇ ਦੇਖੀਏ ਤਾਂ ਤਕਰੀਬਨ 30-32 ਬਣਦੇ ਨੇ ਜਿਹੜੇ ਕਿ 50% ਨੇ। 50% ਦਾਗੀ ਕੈਬਨਿਟ ਦੇ ਨਾਲ ਤੇ ਉਹਨਾਂ ਲੋਕਾਂ ਦੇ ਨਾਲ ਜਿਹੜੇ ਲੋਕਾਂ ਨੇ ਕਿਸਾਨਾਂ ਤੇ ਗੋਲੀਆਂ ਚਲਾਈਆਂ, ਉਹਨਾਂ ਦੇ ਨਾਲ ਪ੍ਰਧਾਨ ਮੰਤਰੀ ਸਾਹਿਬ ਕੀ ਪ੍ਰਭਾਵ ਦੇਣਾ ਚਾਹੁੰਦੇ ਆ। ਔਰ ਦੂਜਾ ਜਿਹੜਾ ਮੁੱਖ ਮੰਤਰੀ ਹੈ ਕੈਬਨਿਟ ਦੇ ਵਿੱਚ ਉਹ ਹੈ ਮਨੋਹਰ ਲਾਲ ਖੱਟਰ, ਹਰਿਆਣੇ ਦਾ ਸਾਬਕਾ ਮੁੱਖ ਮੰਤਰੀ। ਇਹ ਕੌਣ ਆ? ਇਹ ਉਹ ਮੁੱਖ ਮੰਤਰੀ ਹੈ ਜਿਹਨੇ 2020 ਦੇ ਵਿੱਚ ਵੀ ਕਿਸਾਨਾਂ ਦੇ ਰਾਹ ਰੋਕੇ ਸੀ। ਇਹਨੇ ਹਰਿਆਣੇ ਜਾਣ ਤੋਂ ਜਿਹੜਾ ਕਿ ਫੈਡਰਲਿਜ਼ਮ ਸੰਘੀ ਢਾਂਚੇ ਦੀ ਜਿਹੜੀ ਭਾਵਨਾ ਉਹਦੇ ਬਿਲਕੁਲ ਉਲਟ ਹੈ ਕਿ ਤੁਸੀਂ ਇੱਕ ਰਾਜ ਤੋਂ ਦੂਜੇ ਰਾਜ 'ਚ ਜਾਣ ਤੋਂ ਲੋਕਾਂ ਨੂੰ ਰੋਕ ਨਹੀਂ ਸਕਦੇ, ਪਰ ਇਹਨੇ ਉਦੋਂ ਵੀ ਰੋਕਿਆ। ਇਸ ਕਰਕੇ ਸੰਵਿਧਾਨ ਦਾ ਵੀ ਇਹਨੇ ਉਲੰਘਣ ਕੀਤਾ ਤੇ ਦੂਜੀ ਵਾਰ ਕਿਸਾਨਾਂ ਨੂੰ ਇਕੱਲਾ ਰੋਕਿਆ ਹੀ ਨਹੀਂਗਾ, ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ। ਬਠਿੰਡਾ ਦੇ ਬੱਲੋ ਪਿੰਡ ਦਾ ਸ਼ੁਭਕਰਨ ਸਿੰਘ ਸ਼ਹੀਦ ਹੋਇਆ।
ਕੁਝ ਕਿਸਾਨਾਂ ਨੂੰ ਚੱਕ ਕੇ ਉਹਨਾਂ ਨੂੰ ਕੁੱਟਿਆ ਗਿਆ। ਭੁਪਿੰਦਰ ਸਿੰਘ ਵਰਗੇ ਜਿਹੜੇ ਕਿ ਬੋਲਣ ਤੋਂ ਸਮਰਥ ਨੇ, ਕੁਝ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਚਲਾਏ ਜਿਨ੍ਹਾਂ ਦੀ ਰੌਸ਼ਨੀ ਚਲੀ ਗਈ। ਕੁਝ ਕਿਸਾਨਾਂ ਦੇ ਉੱਤੇ ਇਸ ਤਰ੍ਹਾਂ ਦੇ ਟੌਰਚਰ ਕੀਤੇ ਤੇ ਇਹਦੇ ਨਾਲ ਪੰਜਾਬ ਦੀ ਹਦੂਦ ਦੇ ਵਿੱਚ ਵੜ ਕੇ, ਪੰਜਾਬ ਦੀ ਸਰਹੱਦ ਦੇ ਵਿੱਚ ਵੜ ਕੇ ਇਹਨਾਂ ਨੇ ਪੰਜਾਬ ਦੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਤੋੜੇ, ਉਹਨਾਂ ਦੀਆਂ ਕਾਰਾਂ ਦੇ ਸ਼ੀਸ਼ੇ ਭੰਨੇ, ਉਹਨਾਂ ਦਾ ਰੋਟੀ ਟੁੱਕ ਲੰਗਰ ਬਣਾਉਣ ਵਾਲਾ ਸਮਾਨ ਉਹ ਤਬਾਹ ਕੀਤਾ ਤੇ ਟਰੈਕਟਰਾਂ ਦੇ ਟਾਇਰਾਂ ਦੇ ਵਿੱਚ ਕਿੱਲ ਮਾਰੇ। ਤੁਸੀਂ ਦੇਖੋ ਕਿੰਨੀ ਘਟੀਆ ਸੋਚ ਹੈ ਇਹਨਾਂ ਲੋਕਾਂ ਦੀ। ਔਰ ਬਾਅਦ ਦੇ ਵਿੱਚ ਇੱਕ ਪਾਤੜਾਂ ਦੀ ਅਗਰਵਾਲ ਸਭਾ ਸੀਗੀ ਜਿਹਨੇ ਕਿਸਾਨਾਂ ਦੇ ਟਾਇਰ ਪਾਏ, ਟਾਇਰ ਪਾਏ ਮਤਲਬ ਟਰੈਕਟਰਾਂ ਦੇ ਟਾਇਰ ਚੜਾਏ ਕਹਿ ਦਿੰਦੇ ਆਪਾਂ, ਜਿਨ੍ਹਾਂ ਦੇ ਵਿੱਚ ਇਹ ਸੂਏ ਮਾਰ ਕੇ ਗਏ ਸੀ ਤੇ ਦੂਜਾ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀ, ਇਹਨੂੰ ਕੈਬਨਿਟ ਦੇ ਵਿੱਚ ਲਿਆ ਗਿਆ। ਇਸ ਤਰ੍ਹਾਂ ਕੁਝ ਹੋਰ ਚਿਹਰੇ ਨੇ। ਅਮਿਤ ਸ਼ਾਹ ਤੁਸੀਂ ਗੱਲ ਕਰ ਲਓ, ਉਹਦੇ ਤੇ ਵੀ ਕਈ ਤਰ੍ਹਾਂ ਦੇ ਦੋਸ਼ ਲੱਗਦੇ ਨੇ। ਉਹਦੀ ਅਪਰੋਚ ਦੇ ਉੱਤੇ ਜੁਡੀਸ਼ਰੀ ਦੇ ਨਾਲ ਜੁੜੇ ਇੱਕ ਬੜੇ ਸੰਗੀਨ ਮਾਮਲੇ ਦੇ ਦੋਸ਼ ਅਮਿਤ ਸ਼ਾਹ ਦੇ ਉੱਤੇ ਲੱਗਦੇ ਨੇ। ਇਸ ਤਰ੍ਹਾਂ ਕਈ ਐਨਕਾਊਂਟਰ ਨੇ ਜਿਨ੍ਹਾਂ ਦੇ ਉੱਤੇ ਇਹ ਕਿਹਾ ਜਾਂਦਾ ਕਿ ਅਮਿਤ ਸ਼ਾਹ ਦੇ ਉੱਤੇ ਪਹਿਲਾਂ ਦੋਸ਼ ਲੱਗੇ ਸੀਗੇ। ਇੱਕ ਮਾਮਲੇ ਦੇ ਵਿੱਚ ਤਾਂ ਸ਼ਾਇਦ ਅਰੈਸਟ ਵੀ ਹੋ ਗਈ ਸੀਗੀ। ਖੈਰ, ਤੇ ਜੇ ਆਪਾਂ ਅੱਗੇ ਚਲੇ ਗਏ, ਇਹਨਾਂ ਦੇ ਵਿੱਚੋਂ ਬੰਦਰਗਾਹ, ਜਹਾਜ਼ਰਾਨੀ ਤੇ ਜਲ ਮਾਰਗ ਰਾਜ ਮੰਤਰੀ ਹੈ ਸ਼ਾਂਤਨੂ ਠਾਕੁਰ। ਇਹ ਤੇ ਇਹਦੇ ਨਾਲ ਇੱਕ ਹੈਗਾ ਵਿਕਾਸ ਰਾਜ ਮੰਤਰੀ ਸੁਕਾਂਤ ਮਜੂਮਦਾਰ, ਜਿਹੜੇ ਕਿ ਸਭ ਤੋਂ ਜ਼ਿਆਦਾ ਗੰਭੀਰ ਮਾਮਲਿਆਂ ਦਾ ਸਾਹਮਣਾ ਕਰ ਰਹੇ ਆ। ਇਹਨਾਂ ਦੇ ਉੱਤੇ 307 ਦੇ ਤਹਿਤ ਵੀ ਕਤਲ ਦੇ ਸਾਜ਼ਿਸ਼ ਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਦਰਜ ਹੈ। 5 ਮੰਤਰੀਆਂ ਦੇ ਖਿਲਾਫ, ਔਰਤਾਂ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਹੈ। ਜਿਹੜੇ ਇਹਨਾਂ ਦੇ ਵਿੱਚ ਸੰਜੇ ਕੁਮਾਰ ਜਿਹੜਾ ਕਿ ਗ੍ਰਹਿ ਰਾਜ ਮੰਤਰੀ ਹੈ, ਠਾਕੁਰ ਮਜੂਮਦਾਰ ਸੈਰ ਸਪਾਟਾ ਮੰਤਰੀ ਸੁਰੇਸ਼ ਗੋਪੀ ਤੇ ਜਨਜਾਤੀ ਮਾਮਲਿਆਂ ਦੇ ਮੰਤਰੀ ਨੇ ਜੁਏਲ ਓਰਾਮ। ਇਹ ਉਹ ਨੇ ਜਿਨ੍ਹਾਂ ਦੇ ਉੱਤੇ ਔਰਤਾਂ ਦੇ ਖਿਲਾਫ ਅਪਰਾਧਿਕ ਮਾਮਲੇ ਜਿਹੜੇ ਨੇ, ਔਰਤਾਂ ਦੇ ਨਾਲ ਹਿੰਸਾ ਕਰਨ ਜਾਂ ਔਰਤਾਂ ਦੇ ਖਿਲਾਫ ਉਹਨਾਂ ਦੇ ਉੱਤੇ ਵਧੀਕੀਆਂ ਕਰਨ ਦੇ ਮਾਮਲੇ ਜਿਹੜੇ ਆ ਉਹ ਦਰਜ ਨੇ। ਸੋ ਇਹ ਉਹ ਲੋਕ ਨੇ। ਵੇਖਿਆ ਜਾਵੇ ਤਾਂ ਜਿਹੜੇ ਹੋਰ ਲੋਕਾਂ ਦਾ ਜਿਹਨੂੰ ਮੈਂ ਨਾਂ ਲਿਆ ਉਹਨਾਂ ਦੇ ਉੱਤੇ ਬਈ ਕਿਹੜੇ ਬਹੁਤ ਸੰਗੀਨ ਮਾਮਲੇ ਦਰਜ ਨੇ। ਔਰ ਜਿਹੜੇ ਕਿਸਾਨਾਂ ਦੇ ਨਾਲ ਮੀਟਿੰਗ ਕਰਦੇ ਰਹੇ ਨੇ, ਤੋਮਰ ਜਿਹੜੇ ਪਹਿਲਾਂ ਖੇਤੀਬਾੜੀ ਮੰਤਰੀ ਹੁੰਦੇ ਸੀਗੇ, ਮਨਸੁਖ ਮਾਂਡਵੀਆ, ਪਿਊਸ਼ ਗੋਇਲ, ਅਸ਼ਵਨੀ ਵੈਸ਼ਨਵ, ਇਹ ਫਿਰ ਇਹਨਾਂ ਨੂੰ ਚਿਹਰਿਆਂ ਨੂੰ ਥਾਂ ਮਿਲੀ। ਹਾਲਾਂਕਿ ਸੋਮ ਪ੍ਰਕਾਸ਼ ਵੀ ਇਹਨਾਂ ਮੀਟਿੰਗਾਂ ਦੇ ਵਿੱਚ ਪੈਂਦੇ ਰਹੇ ਆ, ਪਰ ਅਸ਼ਵਨੀ ਵੈਸ਼ਨਵ ਵਰਗੇ ਹੁਣ ਵੀ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਰਹਿੰਦੇ ਆ। ਕੀ ਸਿੱਟਾ ਨਿਕਲਿਆ? ਪਿਊਸ਼ ਗੋਇਲ ਵਰਗੇ, ਤੋਮਰ ਵਰਗੇ ਲੋਕ ਤਾਂ ਕਿਸਾਨਾਂ ਨੂੰ ਕਿੰਨੀਆਂ ਸਲਾਹਾਂ ਦਿੰਦੇ ਰਹੇ। ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਨੈਰੇਟਿਵਸ ਨੂੰ ਫੈਲਾਉਂਦੇ ਰਹੇ ਇਹਨਾਂ ਸਰਕਾਰਾਂ ਦੇ ਵਿੱਚ ਹੁੰਦਿਆਂ, ਜਿਹੜੇ ਨੈਰੇਟਿਵ ਐਂਟੀ ਕਿਸਾਨ ਸੀਗੇ। ਸੋ ਮੋਦੀ ਸਰਕਾਰ ਦਾ ਇਹ ਲੇਖਾ ਚੋਖਾ ਹੈ ਕਿ 71 ਮੰਤਰੀ ਬਣਾਇਆ, ਜਿਨ੍ਹਾਂ ਦੇ ਵਿੱਚੋਂ 28 ਦੇ ਵਿੱਚ ਉੱਤੇ ਅਪਰਾਧਿਕ ਮਾਮਲੇ ਦਰਜ ਆ, 19 ਦੇ ਉੱਤੇ ਸੰਗੀਨ ਅਪਰਾਧਾਂ ਦੇ ਮਾਮਲੇ, ਸੰਗੀਨ ਜ਼ੁਲਮਾਂ ਦੇ ਮਾਮਲੇ ਜਿਹੜੇ ਉਹ ਦਰਜ ਆ। 2 ਸਾਬਕਾ ਮੰਤਰੀ ਸ਼ਿਵਰਾਜ ਚੌਹਾਨ ਤੇ ਮਨੋਹਰ ਲਾਲ ਖੱਟਰ ਅਜਿਹੇ ਸਾਬਕਾ ਮੁੱਖ ਮੰਤਰੀ ਨੇ ਜਿਨ੍ਹਾਂ ਤੇ ਕਿਸਾਨਾਂ ਤੇ ਸਿੱਧੀਆਂ ਗੋਲੀਆਂ ਚਲਾਈਆਂ। ਹੁਣ ਜੇਕਰ ਕਿਸਾਨਾਂ ਤੇ ਗੋਲੀਆਂ ਚਲਾਉਣ ਵਾਲੇ ਕੈਬਨਿਟ 'ਚ ਬੈਠਣਗੇ, ਖੇਤੀਬਾੜੀ ਬਾਰੇ ਫੈਸਲੇ ਲੈਣਗੇ, ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹਨਾਂ ਦੇ ਫੈਸਲੇ ਕਿਹੋ ਜਿਹੇ ਹੋਣਗੇ। ਹਾਰ ਦਾ ਮੰਥਨ ਤਾਂ ਮੋਦੀ ਸਾਹਿਬ ਤੇ ਭਾਜਪਾ ਕਰ ਰਹੇ ਨੇ, ਪਰ ਜਿਹੜੇ ਫੈਸਲੇ ਹੁਣ ਲਏ ਜਾ ਰਹੇ ਨੇ ਇਹਨਾਂ ਦਾ ਸ਼ਾਇਦ ਮੰਥਨ ਅਗਲੀਆਂ ਹਾਰਾਂ ਤੋਂ ਬਾਅਦ ਕੀਤਾ ਜਾਊਗਾ। ਸਤਿ ਸ਼੍ਰੀ ਅਕਾਲ।